व्यूअर्स फिर दोबारा तुहाडा स्वागत है प्रोग्राम सच्चो सच विच जी। डॉक्टर साहब असी ईमेल पढ़ रहे सी पंजाब तो ABC MH दी। हाँ जी, वैसे तो दुनिया भर दे विच 7 बिलियन लोग रहिंदे ने जी, ते उन्हां दे हर एक दा नामकरण दा अपना अपना ढंग है। हर एक दा कुछ धर्म आधारित ਨਾਂ हुंदे ने, जिवें सिखां दे विच ने, कैथोलिक्स दे विच ने, इस्लाम दे विच ने, ईवन बौद्धियां दे विच भी ने जी, कुछ सैकुलर किस्म दे ਨਾਂ रखदे ने। जी, पर इहो जिहा ਨਾਂ मैं नहीं समझदा भी 7 बिलियन लोकां 'च किसी दा ABC MHZ है। सो इस तो ये ਜ਼ਾਹਰ ਹੁੰਦਾ है भी ये जाली फेक ID वाला कोई साडा ਜਿਹੜਾ हिंदुस्तान ਦੀ ਹਕੂਮਤ ਦਾ ਕਰਿੰਦਾ ਹੈ, ਉਹਨਾਂ ਦਾ ਕੋਈ ਟਾਊਟ ਹੈ जी, ਜਿਹਨੇ ਕਿ ਇਸ ਕਿਸਮ ਦੀ ਜਿਹੜੀ ਹੈ ਉਹ ਲਿਖਤ ਲਿਖੀ ਹੈ। जी, ਪਰ ਕਿਉਂਕਿ ਅਸੀਂ ਵੀ ਇਸ ਕਿਸਮ ਦੇ ਵੀਰਾਂ ਨੂੰ ਉਡੀਕਦੇ ਰਹਿੰਦੇ ਜਿਹੜੇ ਕਿ ਘੱਟੋ ਘੱਟ ਜਦੋਂ ਉਹ ਆਪਣੇ ਵਿਊ ਪੁਆਇੰਟ ਨਾਲ ਆਉਂਦੇ ਨੇ ਤਾਂ ਸਾਨੂੰ ਮੌਕਾ ਮਿਲਦਾ ਹੈ, ਕਿਉਂਕਿ ਇਸ ਕਿਸਮ ਦੀ ਸੋਚ ਵਾਲੇ ਕੁਛ ਬ੍ਰੇਨ ਵਾਸ਼ ਸਾਡੇ ਭਰਾ ਵੀ ਨੇ। ਸੋ ਉਹਨਾਂ ਨੂੰ ਉਹਦੇ 'ਚੋਂ ਜਵਾਬ ਮਿਲਦਾ, ਜਿਹੜੇ ਕਰਿੰਦੇ ਨੇ, ਵਿਕੇ ਹੋਏ ਨੇ, ਤਨਖਾਹਦਾਰ ਨੇ, ਟਾਊਟ ਨੇ, जी, ਉਹਨਾਂ ਨੂੰ ਤਾਂ ਨਹੀਂ ਫਰਕ ਪੈਂਦਾ। ਉਹ ਤਾਂ ਜਦੋਂ ਜਾ ਕੇ ਆਪਣਾ ਚੈੱਕ ਲੈ ਲੈਂਦੇ ਨੇ, ਲਓ ਜੀ ਅਸੀਂ ਆਪਣਾ ਕੰਮ ਕਰ ਦਿੱਤੇ। जी, जी, ਸੋ ਪਹਿਲੀ ਗੱਲ ਤਾਂ ਇਹ ਵੀਰ ਜਿਨ੍ਹਾਂ ਨੇ ਸਾਨੂੰ ਇਹ ਕਿਹਾ ਜੀ ਕਿ ਮੈਂ ਆਪਣਾ ਤੁਹਾਨੂੰ ਐਡਰੈਸ ਦਿੰਦੇ ਆ ਤੇ ਤੁਸੀਂ ਆਪਣੇ ਦਹਿਸ਼ਤਗਰਦ ਭੇਜ ਦਿਓ, ਜੇ ਇੰਨੀ ਪਹਿਲੀ ਗੱਲ ਤਾਂ ਅਸੀਂ ਕੋਈ ਇਸ ਕਿਸਮ ਦੇ ਨਾ ਦਹਿਸ਼ਤਗਰਦ ਨੇ, ਨਾ ਸਾਡਾ ਕਿਸੇ ਦਾ ਨੁਕਸਾਨ ਕਰਨ ਦਾ ਕਦੇ ਮਕਸਦ ਹੁੰਦਾ जी, ਨਾ ਹੀ ਇਹ ਕਿਸੇ ਵੀ ਸੱਭਿਅਕ ਸਮਾਜ ਦੇ ਵਿੱਚ ਇਹ ਕੋਈ ਤਰੀਕਾ ਹੈ। ਅਸੀਂ ਤਾਂ ਇਹ ਸਮਝਦੇ ਨੇ ਕਿ ਵਿਚਾਰਾਂ ਦੇ ਨਾਲ ਬਦਲਦੇ ਨੇ, ਡਿਸਕਸ਼ਨ ਦੇ ਨਾਲ, ਡਾਇਲੌਗ ਦੇ ਨਾਲ, जी, ਔਰ ਕਿਸੇ ਦਾ ਵੀ ਡਿਫਰ ਕਰਨ ਦਾ ਹੱਕ ਹੈ। ਜੇ ਕੋਈ ਨਹੀਂ ਵੀ ਸਹਿਮਤ ਹੁੰਦਾ, ਇੱਕ ਬੜੇ ਮਸ਼ਹੂਰ ਅੰਗਰੇਜ਼ੀ ਲਿਖਾਰੀ ਦਾ, ਸ਼ਾਇਦ ਲਿਖਾਰੀ ਸੀ ਜਾਂ ਇਹ ਫਿਲਾਸਫਰ ਹੈ, ਉਸ ਦਾ ਕਹਿਣਾ ਕਿ ਵੀ ਬੇਸ਼ੱਕ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈ, जी, ਪਰ ਤੁਹਾਡੇ ਨਾ ਸਹਿਮਤ ਹੋਣ ਦੇ ਹੱਕ ਨੂੰ ਮੈਂ ਆਪਣੀ ਜਾਨ ਕੁਰਬਾਨ ਕਰਕੇ ਵੀ ਬਰਕਰਾਰ ਰੱਖਾਂਗਾ ਕਿ ਕੱਲ੍ਹ ਨੂੰ ਜੇ ਕੋਈ ਤੁਹਾਡਾ ਨੁਕਸਾਨ ਕਰਨਾ ਚਾਹੇ ਇਸ ਕਰਕੇ ਕਿ ਵੀ ਤੁਹਾਡੇ ਵਿਚਾਰ ਸਹਿਮਤ ਨਹੀਂ ਨੇ, ਮੈਂ ਆਪਣੀ ਜਾਨ 'ਤੇ ਖੇਲ ਕੇ ਵੀ ਤੁਹਾਡੇ ਉਸ ਹੱਕ ਨੂੰ ਦਿਵਾਵਾਂਗਾ। ਔਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹੈ ਜਿਨ੍ਹਾਂ ਨੇ ਉਸ ਅਕੀਦੇ ਦੇ ਲਈ, ਜਿਹੜਾ ਅਕੀਦਾ ਉਹਨਾਂ ਦਾ ਆਪਣਾ ਨਹੀਂ ਹੈ, ਤਾਂ ਕਿ ਮੁੱਢਲੀ ਆਜ਼ਾਦੀ ਧਾਰਮਿਕ ਵਿਚਾਰਾਂ ਦੀ ਉਸ ਦੇ ਉੱਤੇ ਕੋਈ ਛਾਪਾ ਨਾ ਮਾਰੇ, ਉਸ ਦੇ ਉੱਤੇ ਕੋਈ ਜਿਹੜਾ ਉਹ ਆਪਣਾ ਜ਼ੋਰ ਨਾ ਚਲਾਏ, ਉਹਦੇ ਲਈ ਸ਼ਹਾਦਤ ਦਿੱਤੀ ਹੋਈ ਹੈ। जी, ਸੋ ਮੇਰਾ ਖਿਆਲ ਹੈ ਵੀ ਇਹ ਕੋਵਰਡ ਬੰਦਾ ਹੈ ਜਿਹੜਾ ਆਪਣਾ ਨਾਂ ਦੇਣ ਤੋਂ ਹੀ ਗਰੇਜ਼ ਕਰਦਾ। ਹਾਲਾਂ ਨਾਂ ਵੀ ਜਾਲੀ ਦੇ ਸਕਦਾ ਸੀ, ਅੱਜ ਕੱਲ੍ਹ ਕਿਹੜਾ 20 ਈਮੇਲ ਆਈਡੀਜ਼ ਬਣਾਈਆਂ ਹੋਈਆਂ, जी, ਪਰ ਆਪ ABC MHZ ਬਣਿਆ ਤੇ ਇਹ ਆਪਣੀ ਉਹ ਬਹਾਦਰੀ ਦਿਖਾ ਰਿਹਾ ਕਿ ਜੀ ਉਹ ਐਡਰੈਸ ਦੇਗਾ ਸਾਨੂੰ। जी, जी, ਹਾਂਜੀ, ਉਹ ਮੁਬਾਰਕ ਉਹਨੂੰ ਆਪਣਾ ਐਡਰੈਸ ਆਪਣੇ ਕੋਲ ਹੀ ਰੱਖੇ ਔਰ ਆਪਣੇ ਮਾਪਿਓ ਦਾ ਮੂੰਹ ਰੋਜ਼ਾਨਾ ਦੇਖਦਾ ਰਹੇ, ਉਹਨੂੰ ਕੋਈ ਜ਼ਰਬ ਨਹੀਂ ਹੋਏਗੀ, ਹਾਰਮ ਨਹੀਂ ਹੋਏਗਾ। जी, ਇਹ ਆਪਣਾ ਹੀ ਉਹਨਾਂ ਦਾ ਕ੍ਰੀਏਟ ਕੀਤਾ ਇਹ ਹੁੰਦਾ। ਔਰ ਇਹ ਵੀ ਇਹਨਾਂ ਨੇ ਇੱਕ ਪ੍ਰਚਾਰ ਕੀਤਾ ਸੀ 20-25 ਸਾਲ ਦੀ ਮੂਵਮੈਂਟ ਦੇ ਦੌਰਾਨ ਵੀ, ਈਵਨ ਸੰਤ ਪਿੰਡਾਂ ਵਾਲਿਆਂ ਨੂੰ ਬਦਨਾਮ ਕਰਨ ਦੇ ਲਈ ਉਸ ਵੇਲੇ ਇੱਕ ਜੋਕ ਦੀ ਤਰ੍ਹਾਂ ਚਲਾਇਆ ਹੁੰਦਾ ਸੀ ਕਿ ਜੀ ਉੱਥੇ ਕੋਈ ਸੰਤਾਂ ਨੂੰ ਮਿਲਣ ਜਾਂਦਾ ਹੈ, ਉਹਨੂੰ ਕਹਿੰਦੇ ਨੇ ਕਿ ਜੀ ਤੂੰ ਫਲਾਣੇ ਨੂੰ ਮਾਰ ਦੇ, जी, ਤੇ ਜੇ ਉਹਨੇ ਕਿਹਾ ਜੀ ਨਹੀਂ ਕਰ ਸਕਦਾ ਤਾਂ ਉਹਨਾਂ ਨੇ ਘੜਾ ਰੱਖਿਆ, ਉਹ ਕਹਿੰਦੇ ਚੱਲ ਆਪਣਾ ਨਾਮ ਲਿਖ ਕੇ ਇਹਦੇ ਵਿੱਚ ਪਾ ਦੇ ਕਿ ਵੀ ਜੇ ਹੁਣ ਤੂੰ ਨਹੀਂ ਮੰਨਦਾ ਤਾਂ ਤੂੰ ਮਰਨ ਲਈ। ਸੋ ਇਹ ਇਸ ਕਿਸਮ ਦਾ ਮਾਹੌਲ ਇਹਨਾਂ ਨੇ ਹੀ ਸਿਰਜਿਆ ਹੋਇਆ ਸੀ ਕਿ ਜੀ ਜਿਹਦੇ ਨਾਲ ਉਹ ਸਹਿਮਤ ਨਹੀਂ ਹੁੰਦਾ ਕੋਈ ਉਸ ਵਿਚਾਰਧਾਰਾ ਨਾਲ, ਉਹਨੂੰ ਇਹ ਮਾਰ ਦਿੰਦੇ ਨੇ। ਅਸੀਂ ਸਮਝਦੇ ਹਾਂ ਵੀ ਜੇ ਇਵੇਂ ਹੋਇਆ ਹੁੰਦਾ ਤੇ ਅੱਜ ਜਿਹੜੇ ਸਾਰੇ ਹੀ ਇਸ ਦੇ ਸਾਥੀ ਨੇ, ਇਸ ਮਜ਼ਹਬ ਨੂੰ ਮੰਨਣ ਵਾਲੇ ਨੇ, ਉਹ ਪੰਜਾਬ 'ਚ ਨਾ ਬੈਠੇ ਹੁੰਦੇ। ਪੰਜਾਬ 'ਚ ਤਾਂ ਸਿੱਖਾਂ ਨੇ ਇੰਨਾ ਕਤਲੋਗਾਰ ਦਿੱਲੀ ਦੇ ਵਿੱਚ ਨਵੰਬਰ 84 ਭਾਰਤ ਭਰ ਦੇ ਵਿੱਚ ਹੋਇਆ, ਉਹਦੇ ਬਾਵਜੂਦ ਕਿਹੜੀ ਸਿੱਖਾਂ ਦੀ ਭੀੜ ਨੇ ਪੰਜਾਬ 'ਚ ਹਿੰਦੂਆਂ ਦੇ ਘਰਾਂ 'ਤੇ ਹਮਲੇ ਕੀਤੇ ਨੇ। जी, जी, बिल्कुल, ਸੋ ਮੈਂ ਸਮਝਦਾ ਵੀ ਇਹ ਇਸ ਕਿਸਮ ਦਾ ਇਹ ਵੀ ਇਹਨਾਂ ਦੇ ਇੱਕ ਪ੍ਰਚਾਰ ਦਾ ਹਿੱਸਾ ਹੈ। ਪਰ ਉਹਨਾਂ ਦੇ ਜਿਹੜੇ 2-3 ਨੁਕਤੇ ਨੇ ਉਹਦੇ ਬਾਰੇ ਵਿਚਾਰ ਜ਼ਰੂਰ ਮੈਂ ਕਰਾਂਗਾ। ਉਹ ਇਹ ਕਹਿੰਦੇ ਨੇ ਜੀ ਅਸੀਂ ਹਰ ਗੱਲ ਨੂੰ ਸਿੱਖ ਨੁਕਤਾ ਨਿਗਾਹ ਤੋਂ ਕਰਦੇ, ਇਸ ਲਈ ਅਸੀਂ ਫਿਰਕੂ ਹਾਂ। ਮੈਂ ਸਮਝਦਾ ਵੀ ਸਾਨੂੰ ਇਸ ਗੱਲ 'ਤੇ ਮਾਣ ਹੈ ਕਿ ਅਸੀਂ ਸਿੱਖ ਹਾਂ, ਤੇ ਸਿੱਖ ਹੋਣ ਦਾ ਮਤਲਬ ਹੀ ਹਿੰਦੂ ਪੁਣਾ ਜਾਂ ਹੋਰ ਪੁਣੇ ਜਿਹੜੇ ਕਿ ਫਿਰਕੂ ਦਾਇਰੇ 'ਚ ਰਹਿ ਕੇ ਹੀ ਆਪਣੇ ਤੋਂ ਬਿਨਾਂ ਕਿਸੇ ਦੀ ਕਲਿਆਣ ਨਹੀਂ ਮੰਨਦੇ। ਅਸੀਂ ਸਾਡਾ ਧਰਮ ਜਿਹੜਾ ਹੈ ਉਹ ਸਾਨੂੰ ਸਿਖਾਉਂਦਾ ਕਿ ਕੋਈ ਹਿੰਦੂ ਰਹਿ ਕੇ, ਕੋਈ ਮੁਸਲਮਾਨ ਰਹਿ ਕੇ, ਕੋਈ ਈਸਾਈ ਰਹਿ ਕੇ ਵੀ ਰੱਬ ਨੂੰ ਪਾ ਸਕਦਾ। ਇਹ ਕਿਸੇ ਹੋਰ ਧਰਮ ਜਾਂ ਕਿਸੇ ਹੋਰ ਮਜ਼ਹਬ ਦੇ ਮੁੱਢਲੇ ਪ੍ਰਿੰਸੀਪਲ 'ਚ ਨਹੀਂ ਹੈ। ਉਹਨਾਂ ਦੇ ਵਿੱਚ ਤਾਂ ਇਹੀ ਹੈ ਕਿ ਵੀ ਤੁਸੀਂ ਸਾਡੇ ਦਾਇਰੇ 'ਚ ਆਓ, ਸਾਡੇ ਜਿਹੜਾ ਵਲੀ ਹੈ, ਪੈਗੰਬਰ ਹੈ, ਅਵਤਾਰ ਹੈ,
ਮਸਾਇਆ ਹੈ ਉਸ ਦੇ ਉੱਤੇ ਇਤਕਾਦ ਲਿਆਓ, ਫੇਰ ਹੀ ਤੁਹਾਡੇ ਲਈ ਸਵਰਗ ਦੇ ਦਰਵਾਜ਼ੇ ਖੁੱਲਣਗੇ, ਨਹੀਂ ਤਾਂ ਨਰਕ ਤੁਹਾਨੂੰ ਉਡੀਕਦਾ ਹੈ। ਜੀ ਸੋ ਜਿਹੜਾ ਸਿੱਖ ਜਿੰਨਾ ਪੱਕਾ ਹੋਏਗਾ, ਜਿੰਨੀ ਸਿੱਖੀ ਦੀ ਗੱਲ ਕਰੇਗਾ, ਉਨਾ ਜ਼ਿਆਦਾ ਉਹ ਖੁੱਲ੍ਹਾ ਹੋਏਗਾ, ਉਨਾ ਜ਼ਿਆਦਾ ਸੈਕੂਲਰ ਹੋਏਗਾ। ਸੋ ਇਹ ਕਹਿਣਾ ਕਿ ਸਿੱਖ ਨੁਕਤਾ ਨਿਗਾਹ ਦੀ ਗੱਲ ਕਰਨਾ ਫਿਰਕੂਪਣ ਹੈ, ਇਹ ਤਾਂ ਉਹ ਆਪਣਾ ਫਿਰਕੂਪਣਾ ਦਿਖਾ ਰਿਹਾ ਜਿਸ ਮਜ਼ਹਬ 'ਚ ਉਹ ਆਏ। ਜੀ ਬਾਕੀ ਉਹਨੇ ਹਿੰਦੂ ਧਰਮ ਤੇ ਬੁੱਧ ਧਰਮ ਦੀ ਖੂਬਸੂਰਤੀ ਦੀ ਗੱਲਾਂ ਤਾਂ ਕੀਤੀਆਂ ਕਿ ਜੀ ਉਹਨਾਂ ਦੀ ਇਸਲਾਮ ਦੀ ਗੱਲ ਨਹੀਂ ਕੀਤੀ ਹੈ। ਹੁਣ ਜੇ ਏਡਾ ਹੀ ਉਹ ਸੈਕੂਲਰ ਹੈ ਤੇ ਦੁਨੀਆ 'ਚ 1 ਬਿਲੀਅਨ 200 ਮਿਲੀਅਨ ਮੁਸਲਮਾਨ ਨੇ, ਇਸਲਾਮ ਨੂੰ ਮੰਨਣ ਵਾਲੇ ਨੇ। ਇਸਲਾਮ ਦੁਨੀਆ ਦਾ ਇੱਕ ਖੂਬਸੂਰਤ ਮਜ਼ਹਬ ਹੈ। ਸੋ ਇਸ ਦੇ ਉਲਟ ਉਹ ਸਾਨੂੰ ਤਾਂ ਇਹ ਕਹਿ ਰਿਹਾ ਕਿ ਜੀ ਤੁਸੀਂ ਗੱਲ ਨਹੀਂ ਕਰਦੇ ਦੂਸਰਿਆਂ ਦੀ। ਇਸ ਦੇ ਉਲਟ ਉਹ ਫਿਰ ਇਹ ਕਹਿੰਦਾ ਹੈ ਕਿ ਜੀ ਸਾਨੂੰ ਹਿੰਦੁਸਤਾਨ ਦੀ ਸਰਕਾਰ ਤੋਂ ਡਰਨ ਦੀ ਲੋੜ ਨਹੀਂ, ਪਾਕਿਸਤਾਨੀ ਹਮਲੇ ਦਾ ਸਾਨੂੰ ਬੜਾ ਡਰ ਹੈ। ਹੁਣ ਜ਼ਾਹਰ ਹੈ ਵੀ ਅਸੀਂ ਜਦੋਂ ਗੱਲ ਕਰਦੇ ਹਾਂ, ਬੇਸ਼ੱਕ ਅਸੀਂ ਇੰਡੀਅਨ ਸਟੇਟ ਦੇ ਖਿਲਾਫ, ਉਹਦੇ ਜ਼ੁਲਮਾਂ ਦੇ ਖਿਲਾਫ ਗੱਲ ਕਰਦੇ ਹਾਂ, ਅਸੀਂ ਕਦੇ ਹਿੰਦੂ ਧਰਮ ਦੇ ਮੁੱਢਲੇ ਜਿਹੜੇ ਉਹਨਾਂ ਦੀਆਂ ਗੱਲਾਂ ਨੇ ਉਹਨਾਂ ਦੇ ਖਿਲਾਫ ਤਾਂ ਗੱਲ ਨਹੀਂ ਕੀਤੀ। ਸਿਧਾਂਤਕ ਗੱਲ ਜ਼ਰੂਰ ਹੁੰਦੀ ਹੈ, ਜੇ ਗੁਰਬਾਣੀ ਇੰਟਰਪ੍ਰੀਟ ਕਰਨੀ ਹੈ ਸਾਨੂੰ ਦੱਸਣਾ ਪਏਗਾ ਕਿੱਥੇ ਕਰਮਕਾਂਡ ਨੇ, ਪਰ ਅਸੀਂ ਹਿੰਦੂਆਂ ਦੇ ਆਪਣੇ ਇਬਾਦਤ ਦੇ ਹੱਕ ਦੇ ਖਿਲਾਫ, ਪੂਜਾ ਦੇ ਹੱਕ ਦੇ ਖਿਲਾਫ, ਉਸ ਦੇ ਉੱਤੇ ਅਸੀਂ ਕਦੇ ਜਿਹੜੀ ਹੈ ਨਾ ਪੱਖੀ ਗੱਲ ਨਹੀਂ ਕੀਤੀ ਹੈ। ਸੋ ਇਹ ਤਾਂ ਮੁਸਲਮਾਨਾਂ ਨੂੰ ਜਾਂ ਪਾਕਿਸਤਾਨ ਤੋਂ ਡਰ ਦੇ ਕੇ ਇਹ ਕਹਿਣਾ ਚਾਹੁੰਦਾ ਵੀ ਜਿਵੇਂ ਇਸਲਾਮ ਖਤਰਾ ਹੈ ਇਨਸਾਨੀਅਤ ਦੇ ਲਈ। ਦੂਸਰੀ ਗੱਲ ਜਿਹੜੀ ਇਸੇ ਉਹਨੇ ਆਪਣੇ ਹਿੰਦੂ ਦੋਸਤਾਂ ਦੀ ਗੱਲ ਕੀਤੀ ਹੈ ਕਿ ਜੀ ਦਿਲ ਦੇ ਬੜੇ ਸਾਫ਼ ਨੇ। ਹੁਣ ਪਤਾ ਨਹੀਂ ਇਹਨੇ ਨਵੰਬਰ 84 ਨਹੀਂ ਦੇਖਿਆ ਜਾਂ ਪੜ੍ਹਿਆ, ਜਾਂ ਜੋ ਜ਼ੁਲਮ ਹੋਏ ਨੇ ਪੰਜਾਬ ਦੇ ਵਿੱਚ ਉਹਦੇ 'ਚ ਬਹੁ ਗਿਣਤੀ ਕੌਮ ਦਾ ਕੀ ਵਰਤਾਰਾ ਰਿਹਾ, ਕਿੰਨਿਆਂ ਕਿੰਨੇ ਪਾਰਲੀਮੈਂਟ ਦੇ ਵਿੱਚ ਜਸਟਿਸ ਲੈ ਕੇ ਦਿੱਤਾ ਹੈ, ਕਾਂਗਰਸ ਬੀਜੇਪੀ ਸਾਰੀਆਂ ਪਾਰਟੀਆਂ 'ਚ ਕੌਣ ਡੋਮੀਨੇਟ ਕਰਦਾ। ਜੇ ਇੰਨੇ ਹੀ ਦਿਲ ਦੇ ਸਾਫ਼ ਨੇ ਤੇ ਘੱਟੋ ਘੱਟ ਨਵੰਬਰ 84 ਜੂਨ 84 ਪੰਜਾਬ 'ਚ ਸਿੱਖਾਂ ਦੇ ਕਤਲ ਉਹਨਾਂ ਦੇ ਲਈ ਇਨਸਾਫ ਹੀ ਲੈ ਦੇ ਇਹ ਜਿਹੜਾ ਵੀ ਹੈ ਜਮੂਰਾ ਆਪਣੇ ਹਿੰਦੂ ਦੋਸਤਾਂ ਤੋਂ। ਸੋ ਫਿਰ ਅਖੀਰ ਦੇ ਵਿੱਚ ਉਹ ਕਹਿੰਦਾ ਜੀ ਕਿ ਮੈਨੂੰ ਭਾਰਤੀ ਸਿੱਖ ਹੋਣ ਤੇ ਮਾਣ ਹੈ ਔਰ ਇਹ ਤੁਹਾਡਾ ਅਲੈਹਦਗੀ ਦਾ ਏਜੰਡਾ ਹੈ, ਬੁਰਾਈ ਦਾ ਏਜੰਡਾ ਹੈ। ਭਾਰਤ ਮੇਰਾ ਦੇਸ਼ ਹੈ, 10 ਸਾਲ ਮੈਂ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਰਿਹਾ ਔਰ ਇਸ ਵਰਗਾ ਤਾਂ ਕੋਈ ਦੇਸ਼ ਹੀ ਨਹੀਂ ਹੈ। ਸੋ ਮੈਂ ਸਮਝਦਾ ਹਾਂ ਵੀ ਇਹਨਾਂ ਦੇ ਚੰਗੇ ਹਿੰਦੂ ਦੋਸਤ ਵੀ ਨੇ, ਉਹਨਾਂ ਨੂੰ ਕਹਿ ਕੇ ਜਿਹੜੇ ਦੁਨੀਆ ਭਰ ਦੇ ਵਿੱਚ ਕਰੋੜਾਂ ਬਹੁ ਗਿਣਤੀ ਹਿੰਦੂ ਗਏ ਹੋਏ ਨੇ ਉਹਨਾਂ ਸਾਰਿਆਂ ਨੂੰ ਵਾਪਸ ਬੁਲਾ ਲਓ। ਉਹਨਾਂ ਨੂੰ ਇਹ ਕਹੋ ਜੀ ਇਹ ਤਾਂ ਮਹਾਨ ਦੇਸ਼ ਹੈ, ਭਾਰਤ ਮਾਤਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ, ਇੱਥੇ ਤੁਸੀਂ ਅੰਬ ਲੈਣ ਆਏ ਹੋ ਬਾਹਰ। ਜੇ ਇੱਡਾ ਹੀ ਤੁਹਾਡਾ ਮਹਾਨ ਦੇਸ਼ ਹੈ ਤੇ ਉਹ ਦੇਸ਼ ਤੁਹਾਡਾ ਤਾਂ ਧਰਮ ਦੇ ਵਿੱਚ ਜਿਹੜਾ ਉਹ ਭਾਰਤ ਮਾਤਾ ਦਾ ਅਖੰਡ ਰੂਪ ਹੈ। ਤੁਸੀਂ ਤਾਂ ਸਮੁੰਦਰ 'ਚ ਜਿਹੜਾ ਪੈਰ ਰੱਖਦਾ ਸੀ ਉਹਨੂੰ ਕੱਢ ਦਿੰਦੇ ਸੀ ਆਪਣੇ ਧਰਮ 'ਚੋਂ ਕਿ ਵੀ ਇਹ ਤਾਂ ਮਲੇਸ਼ ਦੇਸ਼ ਚੱਲਿਆ ਜਾਂ ਰਾਖਸ਼ਾਂ ਦੇ ਦੇਸ਼ ਚੱਲੇ। ਸੋ ਜੇ ਜ਼ਾਹਰ ਹੈ ਕਰੋੜਾਂ ਦੀ ਗਿਣਤੀ ਦੇ ਵਿੱਚ ਹਿੰਦੂ ਜਿਹੜੇ ਨੇ ਬਹੁ ਗਿਣਤੀ ਦੇ ਉਹ ਦੂਸਰੇ ਦੇਸ਼ਾਂ 'ਚ ਗਏ ਨੇ, ਭਾਰਤ ਦੇਸ਼ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ। ਉਹ ਭਾਵੇਂ ਆਰਥਿਕ ਨੇ, ਭਾਵੇਂ ਧਾਰਮਿਕ ਆਜ਼ਾਦੀ ਦੀਆਂ ਨੇ, ਭਾਵੇਂ ਦੂਸਰੀਆਂ ਨੇ। ਬਾਕੀ ਤੁਹਾਡੇ ਮਹਾਨ ਦੇਸ਼ ਨੂੰ ਦੁਨੀਆ ਨੇ ਦਿੱਲੀ ਨੂੰ ਰੇਪ ਕੈਪੀਟਲ ਆਫ ਦਾ ਵਰਲਡ ਕਿਹਾ। ਦੁਨੀਆ 'ਚ ਸਭ ਤੋਂ ਜ਼ਿਆਦਾ ਕੋੜੇ ਤੁਹਾਡੇ ਦੇਸ਼ 'ਚ ਨੇ, ਸਭ ਤੋਂ ਜ਼ਿਆਦਾ ਭੁੱਖੇ ਤੁਹਾਡੇ ਦੇਸ਼ ਨੇ, ਸਭ ਤੋਂ ਜ਼ਿਆਦਾ ਅੰਨੇ ਤੁਹਾਡੇ ਦੇਸ਼ 'ਚ ਨੇ, ਸਭ ਤੋਂ ਜ਼ਿਆਦਾ ਗੁਰਬਤ ਦੇ ਮਾਰੇ ਹੋਏ ਸਬ ਸਹਾਰਾ ਜਿਹੜੇ ਮੁਲਕ ਨੇ ਉਹਨਾਂ ਤੋਂ ਵੀ ਥੱਲੇ ਗੁਰਬਤ ਹੈ। 40% ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ, ਇੱਕ ਵੇਲੇ ਦੀ ਰੋਟੀ ਨਸੀਬ ਨਹੀਂ ਹੈ। ਤੇ ਜੇ ਇਹ ਤੁਹਾਡਾ ਮਹਾਨ ਭਾਰਤ ਦੇਸ਼ ਹੈ ਔਰ ਸਾਡੇ ਇਸ ਜਾਲੀ ਵੀਰ ਨੂੰ ਉਸ ਦੇ ਵਿੱਚ ਸਕੂਨ ਮਿਲਦਾ ਤਾਂ ਬਹੁਤ ਮੁਬਾਰਕ। ਉਸ ਦੇਸ਼ ਨੂੰ ਜ਼ਰੂਰ ਜਿਹੜਾ ਤੁਸੀਂ ਪਿਆਰ ਵੀ ਕਰੋ। ਔਰ ਜਦੋਂ ਉਹਨੇ ਕਿਹਾ ਜੀ ਕਿ ਮੈਂ ਇਹ ਬਾਬਾ ਨਾਨਕ ਤੋਂ ਮੰਗਦਾ ਕਿ ਕਿਤੇ ਮੈਨੂੰ ਜ਼ਿੰਦਗੀ 'ਚ ਜਨ ਨਾ ਦੇਖਣਾ ਪਏ, ਮਤਲਬ ਖਾਲਿਸਤਾਨ ਦੀ ਕਾਇਮੀ ਹੈ। ਮੈਂ ਕਿਹਾ ਜੀ ਕੋਈ ਗੱਲ ਨਹੀਂ ਹੈ, ਤੁਹਾਨੂੰ ਤਾਂ ਦੇਖਣਾ ਪੈਣਾ। ਵੈਸੇ ਅੱਖਾਂ ਭਾਵੇਂ ਬੰਦ ਵੀ ਕਰੋਗੇ ਫਿਰ ਵੀ ਦਿਨ ਚੜ੍ਹਨਾ। ਤੇ ਜਾਣ ਲੱਗਿਆ ਜਿਹੜੇ ਤੁਹਾਡੇ ਦੋਸਤ ਨੇ ਉਹਨਾਂ ਨਾਲ ਜਮਨਾ ਪਾਰ ਚਲੇ ਜਾਓ ਤੁਸੀਂ ਜੀ, ਕਿਉਂਕਿ ਵਾਘਾ ਤੋਂ ਜਮਨਾ ਤੱਕ ਤਾਂ ਇਹ ਦੇਸ਼ ਦੇਖਣਾ ਪੈਣਾ। ਜੇ ਤੁਸੀਂ ਵਾਕਈ ਪੰਜਾਬ 'ਚ ਬੇਸਡ ਹੋ, ਕਿਸੇ ਇੱਥੋਂ ਦੀ ਐਮਬੈਸੀ 'ਚੋਂ ਨਹੀਂ ਲਿਖ ਰਹੇ ਜਾਂ ਕਿਤੇ ਦਿੱਲੀ ਦੀ ਐਮਬੈਸੀ 'ਚ ਨਹੀਂ ਬੈਠੇ ਹੋਏ, ਉਹ ਤਾਂ ਵੱਖਰੀ ਗੱਲ ਹੈ। ਪਰ ਇਹ ਤੁਹਾਨੂੰ ਇਹ ਦਿਨ ਜ਼ਰੂਰ ਦੇਖਣਾ ਪੈਣਾ। ਤੇ ਤੁਸੀਂ ਅੱਖਾਂ ਤੇ ਪੱਟੀ ਬੰਨ੍ਹ ਕੇ ਜਦੋਂ ਦਿਨ ਚੜ੍ਹਿਆ ਤੇ ਆਪਣੇ ਦੋਸਤਾਂ ਨੂੰ ਕਹੋ ਵੀ ਤੁਹਾਨੂੰ ਨਾਲ ਹੀ ਜਮਨਾ ਪਾਰ ਲੈ ਜਾਣ। ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਜਿਹੜਾ ਸਾਨੂੰ ਮੌਕਾ ਦਿੱਤਾ ਹੈ ਕਿ ਵੀ ਅਸੀਂ ਇਹਨਾਂ ਦੇ ਜਿਹੜੇ ਕੂ ਇਰਾਦੇ ਨੇ, ਮਾੜੇ ਇਰਾਦੇ ਨੇ, ਉਹਨਾਂ ਨੂੰ ਬੇਨਕਾਬ ਕਰ ਸਕੀਏ ਜੀ। ਨਾਲੇ ਉਹਨਾਂ ਨੇ ਲਿਖਿਆ ਹੈ ਕਿ ਅਸੀਂ 10 ਸਾਲ ਰਹੇ ਹਾਂ ਹਾਂਜੀ ਭਾਰਤ ਵਿੱਚ, ਤੇ ਹੁਣ ਇਹ ਕਿੱਥੇ ਰਹਿ ਰਹੇ ਨੇ ਤੇ ਹੁਣ ਕਿਉਂ ਨਹੀਂ ਭਾਰਤ ਵਿੱਚ ਰਹਿ ਰਹੇ ਕਿ ਮੇਰਾ ਭਾਰਤ ਮਹਾਨ ਦੇਸ਼ ਹੈਗਾ ਹੈ। ਹਾਂ ਨਹੀਂ, ਇਹ ਫਿਰ ਜਾਲੀ ਜਿਹੜੇ ਨੇ ਉਹ ਓਵਰਡੂ ਕਰਦੇ ਨੇ। ਮੇਰੇ ਮਿੱਤਰ ਸ਼ੇਖ ਸਾਹਿਬ ਇਹ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਜਿਹੜਾ ਬੰਦਾ
ਪੁਟ ਔਨ ਕਰਦਾ ਹੈ ਨਾ, ਉਹ ਓਵਰਡੂ ਕਰਦਾ, ਫਿਰ ਉਹ ਕੋਈ ਨਾ ਕੋਈ ਗੱਲ ਇੰਨੀ ਕੁ ਐਕਸਟਰਾ ਕਹੇਗਾ ਕਿ ਉੱਥੇ ਆਪਣੀ ਉਹ ਪੈੜ ਛੱਡ ਜਾਂਦਾ ਹੈ। ਉਹ ਤਾਂ ਸ਼ੁਰੂ ਤੋਂ ABC MHD ਚੋਂ ਹੀ ਹੋ ਗਿਆ ਸੀ ਕਿ ਵੀ ਇਹ ਜਾਲੀ ਕੰਮ ਹੈ। ਜੀ ਜੀ ਬਿल्कुल। ਬਟ ਫਿਰ ਵੀ ਮੁਬਾਰਕ ਸਾਨੂੰ ਇਹ ਜਾਲੀ ਵੀ ਪਸੰਦ ਨੇ, ਘੱਟੋ ਘੱਟ ਲਿਖਦੇ ਤਾਂ ਨੇ, ਲਿਖ ਦਿੱਤੇ ਹਨ ਜੀ। ਜੀ ਸਾਡੀ ਅਗਲੀ ਈਮੇਲ ਕੈਲੀਫੋਰਨੀਆ ਤੋਂ ਆਈ ਹੈ। ਇਹਨਾਂ ਨੇ ਨਾਮ ਗੁਪਤ ਰੱਖਣ ਲਈ ਕਿਹਾ ਹੈ। ਇਹਨਾਂ ਨੇ ਇੱਕ ਵੀਡੀਓ ਲਿੰਕ ਭੇਜਿਆ ਹੈ। ਇਹ ਲਿਖਦੇ ਹਨ, ਇਸ ਵੀਡੀਓ ਵਿੱਚ ਭਾਈ ਭਰਪੂਰ ਸਿੰਘ ਬਲਬੀਰ ਦੀ ਸਪੀਚ ਸੁਣ ਕੇ ਬਹੁਤ ਗੱਲਾਂ ਦਾ ਅਹਿਸਾਸ ਹੋਇਆ ਕਿ ਅਸੀਂ ਅੱਜ ਕਿੱਥੇ ਖੜੇ ਹਾਂ। ਉਹਨਾਂ ਦੱਸਿਆ ਕਿ ਸਿੱਖ ਰਾਜ ਕਿਉਂ ਜ਼ਰੂਰੀ ਹੈ। ਥੋੜਾ ਭਾਈ ਭਰਪੂਰ ਸਿੰਘ ਬਲਬੀਰ ਦੇ ਜੀਵਨ ਬਾਰੇ ਦੱਸਣਾ। ਇਸ ਸਪੀਚ ਵਿੱਚ ਉਹਨਾਂ ਨੇ ਦੱਸਿਆ ਹੈ ਕਿ 1980 ਵਿੱਚ ਹਿੰਦੁਸਤਾਨ ਦੇ ਕਿਸੇ ਹੁਕਮਰਾਨ ਨੇ ਜਥੇਦਾਰ ਗੁਰਚਰਨ ਸਿੰਘ ਟੋੜੇ ਨੂੰ ਪੁੱਛਿਆ ਕਿ ਤੁਹਾਡੇ ਕੋਲ ਕਿੰਨਾ ਸੋਨਾ ਹੈ। ਜਦੋਂ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣਿਆ, ਉਸ ਨੇ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਸੋਮਨਾਥ ਮੰਦਿਰ ਭੇਜਣ ਦੀ ਮੰਗ ਕੀਤੀ। ਭਾਈ ਭਰਪੂਰ ਸਿੰਘ ਬਲਬੀਰ ਨੇ ਕਿਹਾ ਕਿ ਮੇਰੀ ਗੱਲ ਭੁੱਲਣਾ ਨਹੀਂ। ਭਾਰਤੀ ਸਰਕਾਰ ਦੀ ਅੱਖ ਦੋ ਗੱਲਾਂ ਤੇ ਹੈ। ਪਹਿਲੀ, ਸਿੱਖ ਲੀਡਰਸ਼ਿਪ 'ਚ ਕੰਧ ਖੜੀ ਕਰਨੀ ਤੇ ਦੂਜੀ, ਸੰਤ ਭਿੰਡਰਾਂ ਵਾਲਿਆਂ ਨੂੰ ਮਾਰ ਮੁਕਾਉਣਾ। ਇਹ ਹੁੰਦੇ ਹਨ ਰਾਜ ਦੇ ਕ੍ਰਿਸ਼ਮੇ। ਧੰਨਵਾਦ ਜੀ ਡਾਕਟਰ ਸਾਹਿਬ। ਦੇਖੋ, ਇਹਨਾਂ ਦਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਬੜੇ ਸੁਹਿਰਦ ਗੁਰਸਿੱਖ ਵੀਰ ਨੇ। ਮੈਂ ਜਦੋਂ ਹੁਣ ਕੈਲੀਫੋਰਨੀਆ ਗਿਆ, ਮੈਨੂੰ ਮਿਲੇ ਵੀ ਨੇ ਜੀ, ਤੇ ਇਹ ਗੁਪਤ ਤਰੀਕੇ ਦੇ ਨਾਲ ਹੀ ਚਾਹੁੰਦੇ ਨੇ ਕਿ ਵੀ ਵਿਚਾਰਾਂ ਵੀ ਸਾਂਝੀਆਂ ਹੋਣ, ਲੇਕਿਨ ਉਹ ਕਿਸੇ ਵੀ ਪਬਲਿਸਿਟੀ ਦੇ ਇੱਛਾਵਾਨ ਨਹੀਂ ਨੇ। ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਜੀ। ਉਹਨਾਂ ਨੇ ਭਰਪੂਰ ਸਿੰਘ ਬਲਬੀਰ, ਜਿਹੜੇ ਕਿ ਕਿਸੇ ਵੇਲੇ ਅਕਾਲੀ ਪੱਤਰਕਾ ਅਖਬਾਰ ਦੇ ਵਿੱਚ ਕਾਲਮਨਿਸਟ ਹੁੰਦੇ ਸੀ, ਫਿਰ ਥੋੜ੍ਹੀ ਦੇਰ ਜਿਹੜਾ ਉਹ ਐਡੀਟਰ ਵੀ ਰਹੇ। ਬਾਅਦ ਦੇ ਵਿੱਚ ਉਹਨਾਂ ਨੇ ਅੱਜ ਦੀ ਆਵਾਜ਼ ਅਖਬਾਰ ਵੀ ਜਲੰਧਰ ਮਾਡਲ ਹਾਊਸ ਚੋਂ ਉੱਥੇ ਉਹਨਾਂ ਦਾ ਪਹਿਲਾਂ ਪਲਾਟ ਸੀ, ਉੱਥੇ ਉਹਨਾਂ ਨੇ ਦਫ਼ਤਰ ਬਣਾਇਆ ਜੀ, ਜਿਹੜਾ ਅੱਜ ਜਸਪੀਰ ਸਿੰਘ ਰੋਡੇ ਹੋਰਾਂ ਦਾ ਜਿਹਦੇ 'ਤੇ ਕਬਜ਼ਾ ਹੈ, ਉਹ ਵੀ ਕੱਢਿਆ। ਫਿਰ ਉਹ ਕਿਸੇ ਵੇਲੇ ਕਾਫੀ ਐਕਟਿਵ ਸਨ, ਪਿੰਡਾਂ ਵਾਲਿਆਂ ਦੇ ਨਾਲ ਵੀ ਉਹ ਮਿਲਦੇ ਗਿਲਦੇ ਰਹਿੰਦੇ ਸਨ, ਅਖਬਾਰ ਵੀ ਕੱਢਣਾ ਚਾਹੁੰਦੇ ਸਨ ਜੀ। ਤੇ ਉਹਨਾਂ ਦੀ ਸਪੀਚ ਜਿਹਦਾ ਉਹਨਾਂ ਨੇ ਲਿੰਕ ਭੇਜਿਆ, ਉਹ ਸਪੀਚ ਕਾਫੀ ਪੋਪੂਲਰ ਹੋਈ, ਕਾਫੀ ਉਹ ਸਾਰੇ ਸਮੇਂ 'ਚ ਹੀ, ਕਿਉਂਕਿ ਬੜਾ ਉਹ ਅੱਛੇ ਬੁਲਾਰੇ ਸੀ। ਉਹਨਾਂ ਦਾ ਸਪਸ਼ਟ ਤੌਰ 'ਤੇ ਬੋਲਣ ਦਾ ਅੰਦਾਜ਼ ਸੀ, ਔਰ ਉਸ ਪੀਰੀਅਡ 'ਚ ਉਹਨਾਂ ਨੇ ਇੱਕ ਇਕੱਠ ਦੇ ਵਿੱਚ ਪਿੰਡਾਂ ਵਾਲਿਆਂ ਦੇ ਨਾਲ ਹੀ ਉਹ ਸਪੀਚ, ਜਿੱਥੇ ਉਹਨਾਂ ਦੀ ਸਪੀਚ ਗਈ, ਉਹ ਵੀ ਪੋਪੂਲਰ ਹੋਈ ਜੀ। ਹਾਲਾਂ ਉਹਨਾਂ ਨੇ ਇਹ ਪੁੱਛਿਆ ਕਿ ਵੀ ਉਹਨਾਂ ਬਾਰੇ ਅਸੀਂ ਕੋਈ ਜਾਣਕਾਰੀ ਦਈਏ। ਸ਼ਾਇਦ ਉਹਨਾਂ ਬਾਰੇ ਕੁਝ ਬਹੁਤਾ ਪੋਜ਼ਿਟਿਵ ਮੇਰੇ ਕੋਲ ਕਹਿਣ ਨੂੰ ਨਹੀਂ ਹੋਏਗਾ ਜੀ, ਪਰ ਕਿਉਂਕਿ ਉਹਨਾਂ ਨੇ ਪੁੱਛਿਆ, ਮੈਂ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਵੀ ਬੇਸ਼ੱਕ ਉਹ ਇੱਕ ਚੰਗੇ ਬੁਲਾਰੇ ਸਨ। ਅਕਾਲੀ ਪੱਤਰਕਾ ਦੀਆਂ ਲਿਖਤਾਂ ਵੀ ਉਹਨਾਂ ਦੀਆਂ ਉਸ ਪੀਰੀਅਡ 'ਚ ਜਦੋਂ ਪਿੰਡਾਂ ਵਾਲਿਆਂ ਦੀ ਸ਼ਹਾਦਤ ਹੁੰਦੀ ਹੈ ਜੀ, ਉਹਨਾਂ ਦਾ ਜਿਹੜਾ ਇੱਕ ਆਰਟੀਕਲ ਜਿਸ ਨੂੰ ਕਾਫੀ ਪਪੂਲੈਰਿਟੀ ਵੀ ਮਿਲੀ ਕਿ ਤੁਮੇ ਖੁਦਾ ਤੋਂ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ, ਇਹ ਉਹਨਾਂ ਨੇ ਪਿੰਡਾਂ ਵਾਲਿਆਂ ਨੂੰ ਐਡਰੈਸ ਕਰਦਿਆਂ ਕਿਹਾ ਸੀਗਾ ਜੀ। ਲੇਕਿਨ ਉਹਨਾਂ ਦਾ ਸ਼ੁਰੂ ਤੋਂ ਹੀ ਜਿਹੜਾ ਉਹਨਾਂ ਦੀ ਬੜੀ ਮਜ਼ਬੂਤ ਜਿਹੜੀ ਹੈ ਉਹ ਬੋਲਣ ਕਲਾ ਦੇ ਬਾਵਜੂਦ ਉਹ ਸ਼ੱਕ ਦੇ ਦਾਇਰੇ 'ਚ ਰਹੇ। ਹਾਲਾਂਕਿ ਮੈਂ ਉਹਨਾਂ ਨਾਲ ਥੋੜ੍ਹਾ ਬਹੁਤ ਨਿੱਜੀ ਤੌਰ 'ਤੇ ਵੀ ਜਾਣਦਾ। ਉਹਨਾਂ ਦੇ ਘਰੋਂ ਉਹਨਾਂ ਦੀ ਸਿੰਘਣੀ ਲਾਡੋਵਾਲੀ ਰੋਡ ਜਲੰਧਰ ਗਰਲਸ ਸਕੂਲ ਦੇ ਵਿੱਚ ਟੀਚਰ ਸਨ, ਔਰ ਮੈਨੂੰ ਯਾਦ ਹੈ ਵੀ ਜਦੋਂ ਭਰਪੂਰ ਸਿੰਘ ਬਲਬੀਰ ਨੂੰ ਭਾਰਤੀ ਪਾਰਲੀਮੈਂਟ 'ਤੇ ਹਮਲੇ ਦੀ ਸਾਜ਼ਿਸ਼ ਦੇ ਵਿੱਚ ਫੜਿਆ ਤੇ ਮੈਂ ਹਾਲਾਂ ਸਟੂਡੈਂਟ ਸਾਂ, ਮੈਂ ਇਸ ਗੱਲ ਨੂੰ ਯਕੀਨੀ ਬਣਾਇਆ, ਔਰ ਮੇਰਾ ਇਹ ਤਰੀਕਾ ਵੀ ਸੀ ਕਿ ਵੀ ਚਲੋ ਕਿਸੇ ਨਾਲ ਵੀ ਹਮਦਰਦੀ ਦਾ ਇਜ਼ਹਾਰ ਕਰਨਾ ਜੀ। ਸੋ ਮੈਂ ਉਹਨਾਂ ਦਿਨਾਂ 'ਚ ਉਹਨਾਂ ਨੂੰ ਬੀਬੀ ਜੀ ਨੂੰ ਸਕੂਲ ਵੀ ਜਾ ਕੇ ਮਿਲਿਆ, ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਔਰ ਉਹਨਾਂ ਨੇ ਜਦੋਂ ਮੈਂ ਪਹਿਲੇ ਦਿਨ ਮਿਲਿਆ ਤੇ ਅੱਖਾਂ 'ਚ ਅੱਥਰੂਆਂ ਦੇ ਨਾਲ ਉਹਨਾਂ ਨੇ ਕਿਹਾ ਕਿ ਬੇਟਾ ਮੈਂ ਤੁਹਾਨੂੰ ਨਹੀਂ ਜਾਣਦੀ, ਤੁਸੀਂ ਮੈਨੂੰ ਨਹੀਂ ਜਾਣਦੇ, ਪਰ ਤੁਸੀਂ ਆਇਓ ਹਮਦਰਦੀ ਕਰਨ। ਤੇ ਜਿਹੜੇ ਬੜੇ ਬੜੇ ਇੱਥੇ ਉਹਨਾਂ ਨੂੰ ਜਿਹੜਾ ਬੜੇ ਉਹਨਾਂ ਦੇ ਲਈ ਇੱਕ ਸ਼ਬਦ ਮੈਨੂੰ ਹੁਣ ਯਾਦ ਨਹੀਂ ਆ ਰਿਹਾ, ਉਹਨਾਂ ਨੂੰ ਨੇਤਾ ਜੀ ਕਹਿੰਦੇ ਵੀ ਜਿਹੜੇ ਉਹਨਾਂ ਨੂੰ ਬਲਬੀਰ ਜੀ ਨੂੰ ਨੇਤਾ ਜੀ ਕਰਕੇ ਝੰਬੜਾਉਂਦੇ ਸਨ, ਉਹਨਾਂ 'ਚੋਂ ਕੋਈ ਨੇੜੇ ਨਹੀਂ ਲੱਗਾ। ਪਰ ਮੈਂ ਫੋਨ ਕਰਦੀ ਰਹੀ ਹਾਂ ਜਾਂ ਕਰ ਰਿਹਾ, ਕੋਈ ਫੋਨ ਨਹੀਂ ਚੁੱਕਦਾ ਹੈ ਜੀ। ਸੋ ਮਤਲਬ ਇਹ ਨਹੀਂ ਹੈ ਕਿ ਵੀ ਮੈਂ ਉਸ ਸਾਰੇ ਪਾਰਟ ਨੂੰ ਮੈਂ ਸਮਝਦਾ ਵੀ ਉਹਨਾਂ 'ਚੋਂ ਜਦੋਂ ਇਸ ਕਿਸਮ ਦਾ ਕੋਈ ਵਰਤਾਰਾ ਹੁੰਦਾ ਹੈ, ਪਰਿਵਾਰ ਕਿੰਨਾ ਡਿਫਿਕਲਟੀਜ਼ 'ਚੋਂ ਨਿਕਲਦੇ ਨੇ ਜੀ। ਪਰ ਇਹਦੇ ਬਾਵਜੂਦ ਸਮਹਾਉ ਜਿੰਨੀ ਉਹਨਾਂ ਦੀ ਕਹਿਣ ਦੀ ਸ਼ਕਤੀ ਸੀ, ਮਜ਼ਬੂਤੀ ਸੀ, ਉਵੇਂ ਜਦੋਂ ਟੈਸਟ ਹੋਇਆ ਉਹ ਪੂਰੇ ਉਹਦੇ 'ਤੇ ਨਹੀਂ ਉਤਰੇ। ਉਹਨਾਂ ਦੀਆਂ ਫਰਸਟ੍ਰੇਸ਼ਨਸ ਹੋਈਆਂ। ਅੱਜ ਦੀ ਆਵਾਜ਼ ਉਹਨਾਂ ਨੇ ਰੋਡੇ ਫੈਡਰੇਸ਼ਨ ਦੇ ਨਾਲ ਉਹਨੂੰ ਕਿਵੇਂ ਉਹਨਾਂ ਦੇ ਹਵਾਲੇ ਕੀਤੀ ਜਾਂ ਕੀ ਹੋਇਆ, ਇੰਗਲੈਂਡ ਆ ਗਏ, ਉਹ ਇੰਨੇ ਫਰਸਟ੍ਰੇਟ ਸੀ। ਇੱਕ ਵਾਰੀ ਉਹਨਾਂ ਨੇ ਦੇਸ਼ ਪ੍ਰਦੇਸ਼ ਟਾਈਮਸ ਦੇ ਵਿੱਚ ਇਹ ਆਰਟੀਕਲ ਵੀ ਲਿਖਿਆ ਸੀ ਕਿ ਜੀ ਜੇ ਮੈਨੂੰ ਇਨਸਾਫ ਨਾ ਦਿਵਾਇਆ ਗਿਆ,
ਅੱਜ ਦੀ ਆਵਾਜ਼ ਮੇਰਾ ਅਖਬਾਰ ਹੈ, ਕਿਵੇਂ ਮੇਰੇ ਨਾਲ ਹੋਇਆ ਤੇ ਮੈਂ ਈਸਾਈ ਬਣ ਜਾਵਾਂਗਾ। ਇਹ ਉਹਨਾਂ ਦੀ ਲਿਖਤ ਸੀ ਜੀ। ਫਿਰ ਉਹ ਅਮਰੀਕਾ ਵੀ ਆਏ, ਮੈਨੂੰ ਇੱਥੇ LA ਦੇ ਗੁਰਦੁਆਰਾ ਸਾਹਿਬ ਸ਼ਾਇਦ ਲੈਂਕਰਸ਼ੀਰ ਮਿਲਣ ਦਾ ਮੌਕਾ ਵੀ ਮਿਲਿਆ। ਉਹ ਚਾਹੁੰਦੇ ਸਨ ਕੁਛ ਨਾ ਕੁਛ ਤਰੀਕੇ ਦੇ ਨਾਲ ਜੁਆਇਨ ਕਰਨਾ, ਸ਼ਾਮਲ ਹੋਣਾ, ਪਰ ਕਿਉਂਕਿ ਕਾਫੀ ਕੁਛ ਧੜਕਿਆ ਹੋਇਆ ਸੀ, ਇਸ ਲਈ ਅਸੀਂ ਵੀ ਜਿੰਨਾ ਕੁ ਵੀ ਸਰਦਾ ਬਣਦਾ ਸਤਕਾਰ ਸੀ। ਉਸ ਤੋਂ ਬਾਅਦ ਇੱਕ ਵਾਰੀ ਗਲੈਨ ਰੌਕ ਵੀ ਆਏ, ਨਿਊ ਜਰਸੀ ਦੇ ਗੁਰਦੁਆਰਾ ਸਾਹਿਬ ਵੀ ਜੀ। ਸੋ ਕੁੱਲ ਮਿਲਾ ਕੇ ਉਹ ਫਿਰ ਕਿਵੇਂ ਵਾਪਸ ਪਹੁੰਚ ਗਏ ਔਰ ਅਖੀਰ ਵੇਲੇ ਜਿਹੜਾ ਉਹਨਾਂ ਦਾ ਇਹ ਆਇਆ ਕਿ ਜੀ ਉਹ ਨਾਮਧਾਰੀਆਂ, ਹਾਂ ਉਹਨਾਂ ਨੂੰ ਫਿਰ ਸ਼ਾਇਦ ਮਾਨ ਦਲ ਵੀ ਉਹਨਾਂ ਨੇ ਜੁਆਇਨ ਕੀਤਾ, ਉਹਦੇ 'ਚ ਵਾਈਸ ਪ੍ਰੈਜ਼ੀਡੈਂਟ ਜਾਂ ਕੋਈ ਸੀਨੀਅਰ ਅਹੁਦੇ ਤੇ ਆਏ, ਪਰ ਫਿਰ ਉੱਥੋਂ ਵੀ ਨਿਕਲ ਗਏ ਜੀ। ਫਿਰ ਉਹ ਨਾਮਧਾਰੀਆਂ ਦੇ ਗੁਰੂ ਜਿਹੜਾ ਸਤਿਗੁਰੂ ਕਹਾਉਂਦਾ ਸੀ ਜਗਜੀਤ ਸਿੰਘ, ਉਹਦੇ ਨਾਲ ਰਲ ਗਿਆ। ਉਹਨੇ ਕਿਹਾ ਜੀ ਮੈਂ ਨਾਮਧਾਰੀ ਬਣ ਗਿਆ। ਉਹਨਾਂ ਨੇ ਕਾਰਕੂਰ ਦੇ ਦਿੱਤੀ ਤੇ ਹੁਣ ਮੇਰਾ ਖਿਆਲ ਹੈ ਕੁਝ ਸਮਾਂ ਪਹਿਲਾਂ ਸ਼ਾਇਦ ਉਹ ਚੜ੍ਹਾਈ ਕਰ ਚੁੱਕੇ ਨੇ। ਸੋ ਕੁੱਲ ਮਿਲਾ ਕੇ ਇੱਕ ਚੰਗਾ ਬੁਲਾਰਾ, ਇੱਕ ਚੰਗਾ ਲਿਖਾਰੀ ਸਮਹਾਉ ਸ਼ਾਇਦ ਜੀਵਨ ਦੇ ਵਿੱਚ ਉਸ ਕਿਸਮ ਦਾ ਰੋਲ ਉਹ ਨਹੀਂ ਨਿਭਾ ਸਕੇ। ਕਮਜ਼ੋਰੀਆਂ ਸਾਡੇ ਸਭ 'ਚ ਨੇ, ਸਾਡੀਆਂ ਵੀ ਫਰਸਟ੍ਰੇਸ਼ਨਸ ਹੁੰਦੀਆਂ ਜੀ, ਬਿਲਕੁਲ। ਚੰਗੇ ਮਾੜੇ ਦਿਨਾਂ 'ਚ ਅਸੀਂ ਸਾਰੇ ਗੁਜ਼ਰਦੇ ਹਾਂ, ਪਰ ਜੇ ਤੁਹਾਡਾ ਸਿੱਖੀ ਫੇਥ ਪੁਖਤਾ ਨਹੀਂ ਹੈ, ਸਿੱਖੀ ਤੋਂ ਤੁਸੀਂ ਡੋਲ ਜਾਓ, ਇਹ ਤਾਂ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਹੈ, ਇਹ ਤਾਂ ਗੁਰੂ ਦੇ ਨਾਲ ਤੁਹਾਡਾ ਇਕਰਾਰਨਾਮਾ ਹੈ ਜੀ ਕਿ ਭਾਈ ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇ। ਸੋ ਤੁਸੀਂ ਕਦੇ ਈਸਾਈਆਂ ਵੱਲ ਜਾਣ ਦੀ, ਕਦੇ ਨਾਮਧਾਰੀਆਂ ਦੇ ਦਰ ਤੇ ਜਾ ਕੇ ਡਿੱਗ ਪੈਂਦੇ ਹੋ। ਸੋ ਇਹ ਉਹਨਾਂ ਦਾ ਕਮਜ਼ੋਰ ਪੱਖ ਸੀ ਜੀ। ਲੇਕਿਨ ਇਹਦੇ ਬਾਵਜੂਦ ਉਹਨਾਂ ਦੀ ਜਿਹੜੀ ਉਹ ਸਪੀਚ ਹੈ ਉਹ ਵਾਕਿਆ ਹੀ ਰਿਮਾਰਕੇਬਲ ਸੀ। ਉਹ ਦੋਵੇਂ ਹੀ ਗੱਲਾਂ ਜਿਹੜੀਆਂ ਉਹਨਾਂ ਨੇ ਸਪੀਚ ਕਹੀਆਂ ਸੀ ਉਹ ਪ੍ਰੀਕਰਸਰ ਇਹਨੂੰ ਕਹਿੰਦੇ ਨੇ ਕਿ ਵੀ ਜਦੋਂ ਪੁੱਛ ਰਹੇ ਨੇ ਕਿ ਜੀ ਉਹ ਟੋੜੇ ਨੂੰ ਪੁੱਛਿਆ ਕਿ ਸੋਨਾ ਕਿੰਨਾ ਹੈ ਤੁਹਾਡੇ ਕੋਲ, ਜਾਂ ਡਿਸਾਈ ਨੇ ਕਿਹਾ ਜੀ ਕਿ ਸੋਮਨਾਥ ਪਹੁੰਚਾ ਦਿਓ। ਸੋ ਇਹ ਉਹੀ ਪੀਰੀਅਡ ਹੈ 80ਵੇਂ ਦਾ, ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਇੰਦਰਾ ਗਾਂਧੀ ਐਮਰਜੈਂਸੀ ਤੋਂ ਬਾਅਦ ਜਦੋਂ ਦੁਬਾਰਾ ਉਹਦੀ ਹਕੂਮਤ ਬਣੀ ਔਰ ਇਹ ਡਿਸਾਈ ਤਾਂ ਅਖੀਰ ਵੇਲੇ ਡਿਸਾਈ ਦੀ ਉਦੋਂ ਹਕੂਮਤ ਸੀ। ਸੋ ਆਲਰੇਡੀ ਏਜੰਸੀਆਂ ਨੇ ਲਾਈਨ ਅਪ ਸ਼ੁਰੂ ਕੀਤਾ ਹੋਇਆ ਸੀ ਕਿ ਵੀ ਸਿੱਖਾਂ ਨੂੰ ਸਬਕ ਸਿਖਾਉਣਾ ਹੈ, ਐਮਰਜੈਂਸੀ ਦੇ ਖਿਲਾਫ ਸਿੱਖਾਂ ਨੇ ਮੋਰਚਾ ਲਾਇਆ, ਇਹਨਾਂ ਦੀ ਆਵਾਜ਼ ਬੰਦ ਕਰੋ। ਸੋ ਜ਼ਾਹਰ ਹੈ ਕਿ ਉਹਨਾਂ ਨੇ ਸਾਡੇ ਹਰਮੰਦਰ, ਸਾਡੇ ਅਕਾਲ ਤਖਤ ਜਿਹੜੇ ਸਾਡੇ ਮਰਕਜ਼ ਨੇ ਫੇਥ ਤੇ, ਉਹਨਾਂ ਨੂੰ ਵੀ ਟਾਰਗੇਟ ਕੀਤਾ ਔਰ ਉਸ ਸਾਰੇ ਚੋਂ ਹੀ ਇਹ ਸਾਰਾ ਜੋ ਕੁਝ ਅੱਜ ਤੱਕ ਚੱਲ ਰਿਹਾ ਹੈ ਉਸ ਨੀਤੀ ਦਾ ਹੀ ਹਿੱਸਾ ਹੈ ਜੀ। ਸੋ ਇਹਨਾਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਇਹ ਵੀ ਕਿਹਾ ਵੀ ਅਲਟੀਮੇਟਲੀ ਭਰਪੂਰ ਜੀ ਨੇ ਇਹ ਕਿਹਾ ਸੀ, ਬਲਬੀਰ ਹੋਰਾਂ ਨੇ, ਕਿ ਜੀ ਤੁਹਾਡੇ 'ਚ ਕੰਧ ਖੜੀ ਕਰਨਗੇ। ਅਕਾਲੀ ਤਾਂ ਪਹਿਲਾਂ ਹੀ ਵਿਕੇ ਹੋਏ ਸੀ, ਕੰਧ ਤਾਂ ਕੀ ਖੜੀ ਕਰਨੀ ਸੀ, ਤੇ ਪਿੰਡਾਂ ਵਾਲਿਆਂ ਨੂੰ ਮਾਰਨਗੇ, ਉਹ ਉਹਨਾਂ ਦਾ ਨਿਸ਼ਾਨਾ ਸੀ ਜੂਨ 84 ਦਾ। ਸੋ ਇਹ ਰਾਜ ਸ਼ਕਤੀ ਦਾ ਕ੍ਰਿਸ਼ਮਾ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।